ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ। ਅੱਜ ਪੰਜਾਬ ਦੇ ਵਿੱਚ 3 ਹੋਣ ਜਾ ਰਹੀਆਂ ਵੱਡੀਆਂ ਘਟਨਾਵਾਂ ਤੋਂ। ਪਹਿਲੀ ਤਾਂ ਵੋਟਾਂ ਦੀ ਗਿਣਤੀ ਵੀ ਅੱਜ ਆ, ਚੋਣ ਨਤੀਜੇ ਵੀ ਅੱਜ ਆ ਜਾਣਗੇ, ਪੰਜਾਬ ਕੈਬਨਿਟ ਵੀ ਅੱਜ ਹੀ ਹੈ ਜੀ ਨਾਲੋਂ ਨਾਲ। ਬਿਲਕੁਲ ਪ੍ਰਵੀਨ ਜੀ, ਅੱਜ ਬੜਾ ਅਹਿਮ ਦਿਨ ਹੈ। ਇਸ ਸਮੇਂ ਜਦੋਂ ਆਪਾਂ ਨੂੰ ਸਰੋਤੇ ਸੁਣ ਦੇਖ ਰਹੇ ਨੇ, ਤਦ ਲਗਭਗ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਆ ਜੀ ਜੀ। ਔਰ ਕੁਝ ਪਲਾਂ ਬਾਅਦ ਮੁੱਢਲੇ ਰੁਝਾਨ ਆਉਣੇ ਸ਼ੁਰੂ ਹੋ ਜਾਣੇ ਨੇ ਤੇ 2 ਘੰਟਿਆਂ ਤੱਕ ਇਹ ਤਸਵੀਰ ਸਾਫ਼ ਵੀ ਹੋ ਜਾਣੀ ਹੈ। ਜਿਸ ਤੱਕ ਬਿਹਾਰ ਦੀ ਗੱਲ ਹੈ, ਬਿਹਾਰ ਦੇ ਵਿੱਚ 243 ਸੀਟਾਂ ਤੇ VOTING ਹੋਈ ਆ ਤੇ ਉਹਦੇ ਵਿੱਚੋਂ 121 ਤੇ ਪਹਿਲੇ ਗੇੜ 'ਚ, 122 ਤੇ ਦੂਜੇ ਗੇੜ 'ਚ ਤੇ 122 ਹੀ ਬਹੁਮਤ ਲਈ ਚਾਹੀਦੀ ਜੀ ਜੀ। ਸੋ ਐਗਜ਼ਿਟ ਪੋਲ ਨੇ ਦਾਅਵਾ ਜਿਵੇਂ ਕੀਤਾ ਉਹਦੇ ਅਨੁਸਾਰ ਉਹ ਧਿਰ ਆਪਣੇ ਆਪ ਨੂੰ ਖੁਸ਼ ਮਹਿਸੂਸ ਕਰ ਰਹੀ ਆ, NDA ਧਿਰ। ਦੂਏ ਪਾਸੇ ਲਾਲੂ ਦੇ ਮੁੰਡੇ ਨੂੰ ਮੈਂ ਰਾਜ ਸੁਣ ਰਿਹਾ ਸੀ, ਉਹ ਕਹਿੰਦਾ ਕਿ ਫਿਕਰ ਨਾ ਕਰੋ, ਇਹ ਜਾਣਬੁੱਝ ਕੇ ਡਰਾਮਾ ਕਰ ਰਹੇ, ਸਵੇਰ ਨੂੰ ਸਰਕਾਰ ਤਾਂ ਅਸੀਂ ਬਣਾ ਰਹੇ ਹਾਂ। ਠੀਕ ਹੈ। ਉਹ ਕਹਿੰਦਾ ਬਸ ਇਹ ਧਿਆਨ ਰੱਖਿਓ ਕਿ ਇਹਨਾਂ ਨੇ ਇਹ ਨੀਤੀ ਘੜੀ ਹੈ ਕਿ VOTING ਬਹੁਤ ਸਲੋ ਕਰ ਦੋ, ਅਕਾ ਦੋ, ਥਕਾ ਦੋ, ਇਸ ਲਈ ਕਹਿੰਦੇ ਬੂਥ ਨਹੀਂ ਛੱਡਣੇ। ਉਹਨਾਂ ਨੇ ਕਾਫੀ ਮਤਲਬ ਆਪਣੇ ਬੰਦਿਆਂ ਨੂੰ ਬੂਸਟ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਦੇਖਦੇ ਹਾਂ ਨਤੀਜੇ ਕੀ ਰਹਿੰਦੇ ਆ, ਜਾਂ ਕੋਈ ਗੜਬੜ ਦੀਆਂ ਖਬਰਾਂ ਆਉਂਦੀਆਂ ਜਾਂ ਕੀ ਹੁੰਦਾ ਹੈ ਨਾ। ਸੋ ਜਾਂ ਪਹਿਲਾਂ ਹੋ ਗਈਆਂ ਬਾਅਦ ਚੋਂ ਆਉਂਦੀਆਂ, ਕੀ ਹੈ ਤਾਂ ਹੁਣ ਨਤੀਜੇ ਦੱਸਣਗੇ ਜਾਂ ਧਿਰਾਂ ਦੱਸਣਗੇ। ਸੋ ਜਿੱਥੇ ਬਿਹਾਰ ਦਾ ਹਵਾਲਾ, ਉੱਥੇ ਪੰਜਾਬ ਦੇ ਵਿੱਚ ਸਭ ਦੀ ਨਜ਼ਰ ਤਰਨਤਾਰਨ ਜਿਮਨੀ ਚੋਣ ਦੇ ਨਤੀਜੇ ਸਿੱਧੇ ਰੂਪ ਚ ਕੋਈ ਸਰਕਾਰ ਨੂੰ ਪ੍ਰਭਾਵਿਤ ਨਹੀਂ ਕਰਦੇ। ਜੀ ਬਿਲਕੁਲ। ਨਾ ਸਰਕਾਰ ਨੇ ਡਿੱਗਣਾ ਹੈ ਉਹ ਸੀਟ ਜੇ ਨਹੀਂ ਜਿੱਤਦੇ, ਤੇ ਜੇ ਜਿੱਤ ਗਏ ਤਾਂ ਨਾ ਸਰਕਾਰ ਨੇ ਬਚਣਾ। ਸਰਕਾਰ ਤਾਂ ਉਵੇਂ ਚੱਲ ਰਹੀ ਹੈ, ਉਹਨੇ ਹੋਰ ਇਸੇ ਤਰ੍ਹਾਂ ਡਿੱਕੇ ਡੋਲੇ ਖਾਂਦੇ ਆ ਪੰਜਾਬ ਦੀਆਂ ਜੜ੍ਹਾਂ 'ਚ ਤੇਲ ਦਿੰਦੇ ਆਪਣਾ ਟਾਈਮ ਲੰਘਾ ਜਾਣਾ। ਪਰ ਜਿਹੜੀ ਜਿੱਥੋਂ ਤੱਕ ਸੀਟ ਦਾ ਪਹਿਲੂ ਆ, ਉਹ ਕਈ ਤਰ੍ਹਾਂ ਇਹ ਮੰਨ ਕੇ ਚੱਲ ਰਹੀਆਂ ਕਿ ਇੱਥੋਂ ਸੁਨੇਹਾ ਜਾਣਾ 2027 ਲਈ। ਕਈ ਤਰ੍ਹਾਂ ਨੂੰ ਲੱਗਦਾ ਕਿ ਇੱਥੋਂ ਦੌੜ 'ਚ ਰਹਿਣਾ ਬਹੁਤ ਜ਼ਰੂਰੀ ਹੈ, ਮਾਝੇ ਦੇ ਵਿੱਚ ਮਜ਼ਬੂਤ ਹੋਣ ਦੇ ਲਈ ਇਹ ਸੀਟ ਬਹੁਤ ਜ਼ਰੂਰੀ ਹੈ। ਸੋ ਕਈ ਕੌਣ ਤੋਂ ਸਾਰੀਆਂ ਧਿਰਾਂ ਆਪੋ ਆਪਣੀ ਸਥਿਤੀ ਨੂੰ ਲੈ ਕੇ ਫਿਕਰਮੰਦ ਨੇ। ਔਰ ਕੋਈ ਸ਼ੱਕ ਨਹੀਂ ਕਿ ਰਾਤ ਨੀਂਦ ਨਹੀਂ ਆਈ ਹੋਣੀ ਉਮੀਦਵਾਰਾਂ ਦਾ, ਖਾਸ ਕਰ 15 ਉਮੀਦਵਾਰ ਮੈਦਾਨ 'ਚ ਨੇ। ਠੀਕ ਹੈ ਜੀ। 2 ਬੀਬੀਆਂ ਸਣੇ, 15 ਉਮੀਦਵਾਰ ਮੈਦਾਨ 'ਚ ਨੇ ਔਰ 15 ਦੇ ਵਿੱਚੋਂ ਬੇਸ਼ੱਕ 3 ਸਿੱਧੇ ਮੁਕਾਬਲੇ 'ਚ ਨੇ, ਹੋ ਸਕਦਾ 4 ਦੀ, ਹੋ ਸਕਦਾ 5 ਦੀ ਜ਼ਮਾਨਤ ਬਚ ਜਵੇ, ਹੈ ਨਾ। ਨਹੀਂ ਤਾਂ ਫਿਰ ਮਤਲਬ ਕਿ 12-13 ਤਾਂ ਜ਼ਮਾਨਤ ਵੀ ਨਹੀਂ ਬਚਣੀ। ਤੇ ਉਹਦੇ ਬਾਵਜੂਦ ਵੀ 15 ਦੇ 15 ਨੂੰ ਰਾਤ ਨੀਂਦ ਨਹੀਂ, ਉਹਨੂੰ ਲੱਗਦਾ ਕਿ ਪਤਾ ਨਹੀਂ ਕੋਈ ਚਮਤਕਾਰ ਹੋ ਜਾਵੇ, ਸਵੇਰ ਨੂੰ ਮੈਂ ਵੀ ਜਿੱਤ ਜਾਵਾਂ, ਮੈਂ ਵੀ ਜਿੱਤ ਜਾਵਾਂ। ਹਰੇਕ ਬੰਦਾ ਆਸ ਰੱਖ ਕੇ ਚੋਣ ਲੜਦਾ। ਸੋ ਇਸ ਲਈ ਉਹਨਾਂ ਲਈ ਵੀ ਅੱਜ ਬੜਾ ਅਹਿਮ ਆ, ਧੜਕੂ ਕਰਦਾ ਆਉਣਾ ਸਵੇਰੇ ਆਪਣੇ ਈਸਟ ਨੂੰ, ਰੱਬ ਨੂੰ ਧਿਆ ਕੇ, ਮੰਦਿਰ ਗੁਰਦੁਆਰੇ ਜਾ ਕੇ ਉਹ ਸਾਰੇ ਬੁੱਥਾਂ 'ਚ ਚਲੇ ਗਏ ਹੋਣਗੇ, ਗਿਣਤੀ ਵਾਲੇ ਕੇਂਦਰਾਂ 'ਚ ਪਹੁੰਚ ਗਏ ਹੋਣਗੇ। ਸੋ ਇਸ ਲਈ ਇਹ ਹੁਣ ਘੰਟੇ 2 ਘੰਟੇ ਸਾਫ਼ ਹੋ ਜੂਗੀ ਸਥਿਤੀ। ਜਿੱਥੋਂ ਤੱਕ ਕੈਬਨਿਟ ਦਾ ਸਵਾਲ ਹੈ, ਪੰਜਾਬ ਕੈਬਨਿਟ ਦੇ ਵਿੱਚ ਅੱਜ ਮੁੱਖ ਮੰਤਰੀ ਸਾਹਿਬ ਕੀ ਕਰਨਗੇ ਜੀ, ਕੀ ਫੈਸਲੇ ਲੈਣੇ? ਕੀ ਪੰਜਾਬ ਯੂਨੀਵਰਸਿਟੀ ਦੇ ਮਾਮਲੇ 'ਚ ਕੋਈ ਸਖਤ ਫੈਸਲਾ ਲੈਣ ਦਾ ਦਮ ਹੈ? ਮੁਸ਼ਕਲ ਜਾਪਦਾ। ਕੀ ਪੰਜਾਬ ਯੂਨੀਵਰਸਿਟੀ ਦੇ ਫੰਡਾਂ ਦੇ ਮਾਮਲੇ ਦੇ ਵਿੱਚ ਕਿ ਅਗਲੇ 3 ਸਾਲ ਦੇ ਅਸੀਂ ਐਡਵਾਂਸ ਪਾਉਣੇ ਆ ਜਾਂ ਚੱਕੋ ਅਸੀਂ ਫੰਡ ਰਿਲੀਜ਼ ਕਰਦੇ ਹਾਂ, ਇਹ ਕੋਈ ਯੋਜਨਾ? ਅਜੇ ਤੱਕ ਮੁੱਖ ਮੰਤਰੀ ਤਾਂ ਇੱਕ ਪਾਸੇ ਛੱਡੋ, ਉਹਨੂੰ ਤਾਂ ਚਲੋ ਰੋਡ ਸ਼ੋਅ ਦਾ, ਚੋਣ ਪ੍ਰਚਾਰ ਦਾ ਸ਼ੌਂਕ ਹੈ, ਪਰ 9 ਤਰੀਕ ਦਾ ਮੁੱਕਿਆ ਚੋਣ ਪ੍ਰਚਾਰ। 10, 11, 12, 13, 14 ਇੰਨੇ ਦਿਨਾਂ 'ਚ ਯੂਨੀਵਰਸਿਟੀ ਕਿੰਨੀ ਕੁ ਦੂਰ ਹੈ ਘਰ ਤੋਂ? ਜੀ ਸਹੀ ਹੈ। ਕਿਉਂ ਨਹੀਂ ਜਾ ਹੋਇਆ ਉੱਥੇ? ਕੇਜਰੀਵਾਲ ਦੇ ਲਈ ਉਹ ਧਰਨਾ ਲਾਉਣ ਦਿੱਲੀ ਤੱਕ ਜਾਂਦੇ ਨੇ। ਸਹੀ ਗੱਲ ਹੈ। ਕੇਜਰੀਵਾਲ ਨੂੰ ਲੈਣ ਲਈ ਚੌਪਰ ਕਿਤੇ ਗੁਜਰਾਤ ਤੱਕ ਵੀ ਚਲਾ ਜਾਂਦਾ, ਸੈਰ ਵੀ ਕਰਾ ਲਿਆਉਂਦਾ ਤੇ ਲੈ ਵੀ ਆਉਂਦਾ, ਛੱਡ ਵੀ ਆਉਂਦਾ। ਪਰ ਪੰਜਾਬ ਯੂਨੀਵਰਸਿਟੀ ਤੱਕ ਜਾਣ ਲਈ ਪੈਰਾਂ 'ਚ ਦੱਸੋ ਕਿਹਨੇ ਬੇੜੀਆਂ ਪਾਈਆਂ ਤੁਹਾਡੇ? ਸਹੀ ਬਿਲਕੁਲ ਸਹੀ ਹੈ। ਕਿਉਂ ਨਹੀਂ ਜਾ ਹੋਇਆ? ਫਿਰ ਜੇ ਵਿੱਤੀ ਮਸਲਾ ਆਉਂਦਾ ਕਿ ਕੇਂਦਰ ਇਹ ਅੜਿੱਕਾ ਆਉਂਦਾ ਜਾਂ ਇਹ ਵਿਰੋਧੀ ਪ੍ਰਚਾਰ ਕਰਦਾ ਕਿ ਵੀ ਤੁਸੀਂ ਫੰਡ ਨਹੀਂ ਦਿੰਦੇ, ਫਿਰ ਤੁਹਾਡੀ ਯੂਨੀਵਰਸਿਟੀ ਕਾਹਦੀ? ਤੇ ਫਿਰ ਜੇ ਆਪ ਨਹੀਂ ਵਿੱਤ ਮੰਤਰੀ, ਸਿਰਫ ਪ੍ਰੈਸ ਕਾਨਫਰੰਸ ਕਰਨ ਨੂੰ ਰੱਖਿਆ, ਭੇਜੋ ਨਾ ਉਹਨੂੰ ਉੱਥੇ। ਸਹੀ ਹੈ ਬਿਲਕੁਲ। ਲੈ ਕੇ ਜਾਂਦਾ ਕਿਹਾ ਪਿਆ ਜੀ ਐਡਵਾਂਸ ਸਾਡੇ ਕੋਲ ਹੈਗਾ, ਅਸੀਂ 40 ਦਾ ਵਧਾ ਕੇ 50 ਕਰਦੇ ਹਾਂ ਜੀ, ਤੁਸੀਂ ਇਹ ਕਿਵੇਂ ਕਹਿੰਦੇ ਹੋ? ਕੇਂਦਰ ਦੀ ਜ਼ਿੰਮੇਵਾਰੀ, ਕੇਂਦਰ ਪੱਲਿਓਂ ਨਹੀਂ ਦਿੰਦਾ। ਸੋ ਕਿੱਥੇ ਵਿੱਤ ਮੰਤਰੀ ਜੀ? ਕਚਹਿਰੀ ਸਿੱਖਿਆ ਦੇ ਮੰਤਰੀ ਸਾਹਿਬ ਕੁਚੀ ਫੇਰਨ ਨੂੰ ਨੇ। ਸਹੀ ਗੱਲ ਹੈ ਬਿਲਕੁਲ। ਕਿਉਂ ਨਹੀਂ ਪਹੁੰਚੇ ਉੱਥੇ ਸਿੱਖਿਆ ਦੇ ਮਾਮਲੇ ਤੇ ਵਿਦਿਆਰਥੀਆਂ ਨਾਲ ਬੈਠੇ? ਸੋ ਨਾ 3 ਦਿਖੇ ਨਾ 13 ਦਿਖੇ, ਕੌਣ ਹੈ ਉੱਥੇ? ਸੋ ਇਸ ਲਈ ਕੀ ਕੈਬਨਿਟ ਜੱਜ ਦਮ ਦਿਖਾਓਗੇ? ਉਹ ਕੀ ਕੈਬਨਿਟ ਜੱਜ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਕੋਈ ਮਤਾ ਪਾਓਗੇ? ਕੀ ਇਹਦੇ ਲਈ ਸੈਸ਼ਨ ਬਣਾਓਗੇ? ਨਹੀਂ, ਆਸ ਨਾ ਰੱਖਿਓ। ਫਿਰ ਪੰਜਾਬ ਦੇ ਹੋਰ ਮਸਲੇ ਜੀ, ਉਹਨਾਂ ਲਈ ਆ ਜਾਓ ਜੀ। ਕੇਂਦਰ ਨੇ ਭੇਜਿਆ ਹੋਇਆ ਖਰੜਾ ਬਿਜਲੀ ਸੋਧ ਵਾਲਾ, 3 ਖੇਤੀ ਕਾਨੂੰਨ ਸਮੇਂ ਕਹਿੰਦੀ ਸਭ ਤੋਂ ਪਹਿਲਾਂ ਇਹਨੂੰ ਤਾਂ ਅਸੀਂ ਵਾਪਸ ਲੈ ਲਿਆ, ਬਾਕੀਆਂ ਤੇ ਆ ਜਾਓ। ਜੋ ਹੁਣ ਤੱਕ ਲਟਕ ਰਹੀ ਹੈ ਤਲਵਾਰ ਤੇ, ਹੁਣ ਤੱਕ ਇਹਨਾਂ ਨੇ ਤੁਹਾਨੂੰ ਸੂਬਿਆਂ ਨੂੰ ਭੇਜਤਾ ਕਿ ਇੰਨੀ ਤਰੀਕ 'ਚ ਦਿਓ,
ਤੁਹਾਡੀ ਤਰੀਕ ਵੀ ਵਧਾਤੀ, ਜੀ ਸਹੀ ਕਿਉਂਕਿ ਹੈ। ਤੁਹਾਡੇ ਕੋਲ ਟਾਈਮ ਨਹੀਂਗਾ, ਹੈ ਨਾ, ਇਹਨਾਂ ਮਸਲਿਆਂ ਤੇ ਨਾ ਬੈਠਕ ਕਰਨ ਲਈ, ਨਾ ਗੱਲ ਕਰਨ ਲਈ। ਤੇ ਉਹਦੇ ਵਿੱਚ ਟੈਕਸ ਫੈਸਲਾ ਲੈਣ ਦਾ ਦਮ ਹੈ। ਸਹੀ ਹੈ। ਪੰਜਾਬ ਦੀ ਵਿੱਤੀ ਸਥਿਤੀ ਨੂੰ ਲੈ ਕੇ ਚਰਚਾ ਕਰਨ ਦੀ ਪ੍ਰਕਿਰਿਆ ਹੈ। ਮੰਡੀ ਤਾਂ ਵੇਚਤੀ ਮੋਹਾਲੀ ਵਾਲੀ, ਸਹੀ ਹੈ। ਤੇ ਅੱਜ ਦੀ ਕੈਬਨਿਟ 'ਚ ਯੂਨੀਵਰਸਿਟੀ ਬਚਾਉਣ ਲਈ ਤਾਂ ਚਾਹੇ ਗੱਲ ਨਾ ਹੋਵੇ, ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਤਾਂ ਚਾਹੇ ਕੋਈ ਗੱਲ ਨਾ ਹੋਵੇ, ਵਿੱਤੀ ਸਥਿਤੀ ਨੂੰ ਕੇਂਦਰ ਕੰਨੀ ਰੁਕੇ ਫੰਡਾਂ ਨੂੰ ਲੈਣ ਲਈ ਤਾਂ ਗੱਲ ਨਾ ਹੋਵੇ, ਸਹੀ ਹੈ। ਪਰ ਪਾਵਰ ਕੌਮ ਦੀ ਜ਼ਮੀਨ ਵੇਚਣ ਲਈ ਅੱਜ ਗੱਲ ਜ਼ਰੂਰ ਹੋ ਸਕਦੀ। ਸਹੀ ਹੈ, ਬਿਲਕੁਲ। ਆਪਾਂ ਲਗਾਤਾਰ ਗੱਲ ਕਰਦੇ ਆਏ ਆ ਪਟਿਆਲਾ ਤੇ ਲੁਧਿਆਣਾ ਦੀ। ਤੇ ਅੱਜ ਦੀ ਕੈਬਨਿਟ 'ਚ ਹੋ ਸਕਦਾ ਪਟਿਆਲੇ ਦੀ 23 ਨੰਬਰ ਫਾਟਕ ਦੇ ਲਾਗੇ ਛਾਗੇ ਜਿਹੜੀ ਸ਼ਾਇਦ 90 ਏਕੜ ਦੇ ਕਰੀਬ ਪਾਵਰਕੌਮ ਦੀ ਜ਼ਮੀਨ ਬਚਦੀ ਹੈ, ਉਹ ਵੇਚਣ ਲੱਗੇ ਨੇ। ਅੱਜ ਉਹਦੇ ਲਈ ਜ਼ਰੂਰ ਕੁਝ ਹੋ ਸਕਦਾ ਜੀ। ਸਹੀ ਹੈ। ਇਹਦੇ ਨਾਲ ਹੀ ਹੋ ਸਕਦਾ 350 ਸਾਲਾਂ ਦੇ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਸ਼ਹੀਦੀ ਪਰਬ ਹੈ, ਉਹਦੇ ਉੱਤੇ ਜਿਹੜੀ ਉੱਥੇ ਸੈਸ਼ਨ ਕਰਨਾ ਸ਼੍ਰੀ ਅਨੰਦਪੁਰ ਸਾਹਿਬ, ਉਹਨੂੰ ਲੈ ਕੇ ਵੀ ਫੈਸਲਾ ਕਰ ਲੈਣਾ ਕੁਝ। ਸੋ ਇਹ ਵੀ ਹੋ ਸਕਦਾ। ਪਰ ਸਵਾਲ ਇਹ ਹੈ ਕਿ ਪੰਜਾਬ ਦੇ ਮੁੱਦਿਆਂ ਤੇ ਤੁਸੀਂ ਕਿੱਥੇ ਲੜਦੇ ਨਜ਼ਰ ਆਉਂਦੇ ਹੋ। ਚਲੋ, ਹੋ ਸਕਦਾ ਇਹ ਵੀ ਨਹੀਂ ਪਤਾ ਕਿ ਕੈਬਨਿਟ 'ਚ ਬੈਠ ਕੇ ਪਹਿਲਾਂ ਨਤੀਜੇ ਹੀ ਦੇਖੀ ਜਾਣ ਇਕੱਠੇ। ਸਹੀ ਹੈ। ਬਿਲਕੁਲ ਨਤੀਜੇ ਆ ਜਾਣ। ਤੋ ਬਹੁਤ ਫਿਕਰਮੰਦੀ ਚੋਂ ਲੰਘ ਰਿਹਾ ਪੰਜਾਬ, ਔਰ ਕੋਈ ਧਿਰ ਪੰਜਾਬ ਦੀ ਸਥਿਤੀ ਨੂੰ ਲੈ ਕੇ, ਪੰਜਾਬ ਨੂੰ ਲੈ ਕੇ, ਪੰਜਾਬ ਦੇ ਮਸਲਿਆਂ ਨੂੰ ਲੈ ਕੇ ਸੁਹਿਰਦ ਨਹੀਂ ਹੈ। ਸਣੇ ਸਰਕਾਰ ਜੀ, ਬਿਲਕੁਲ। ਸਰਕਾਰ ਨੂੰ ਸੁਹਿਰਦ ਵਿਰੋਧੀ ਧਿਰਾਂ ਨੇ ਵੀ ਕਰਨਾ ਹੁੰਦਾ। ਵਿਰੋਧੀ ਧਿਰਾਂ ਕਿਹੜਾ ਸੁਹਿਰਦ ਨਜ਼ਰ ਆਉਂਦੀਆਂ? ਉਹਨਾਂ ਦਾ ਵੀ ਕਿਹੜਾ ਕੋਈ ਕੰਮਕਾਰ, ਕੋਈ ਫਰਜ਼, ਕੋਈ ਉਹਨਾਂ ਦਾ ਆਪਦਾ ਕੋਈ ਕੰਮਕਾਰ ਨਜ਼ਰ ਆਉਂਦਾ ਜਿਹੜਾ ਕਿ ਪੰਜਾਬ ਸਰਕਾਰ ਨੂੰ ਐਕਸਪੋਜ਼ ਕਰਦਾ ਹੋਵੇ, ਚੰਗੀ ਨੀਤੀ ਲਈ ਮਜਬੂਰ ਕਰਦਾ ਹੋਵੇ? ਉਹ ਵੀ ਤਾਂ ਸਾਰੇ ਆਪਦੀ ਚਮੜੀ ਬਚਾਉਂਦੇ ਫਿਰਦੇ ਨੇ। ਕੋਈ ਸਮਝੌਤਾਵਾਦੀ ਹੋ ਚੁੱਕਿਆ, ਕੋਈ ਡਰਦਾ ਨਹੀਂ ਬੋਲਦਾ, ਕੋਈ ਕਿਸੇ ਦੇ ਆਪਦੇ ਹਿੱਤ ਨੇ, ਕਿਸੇ ਨੂੰ ਲੱਗਦਾ ਵੀ 4 ਮਹੀਨੇ ਹੋਰ ਉਡੀਕ ਲਓ, ਖਬਰਾਂ ਕੋਈ ਗੱਲ ਬਣ ਜੇ।